ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਭਾਰਤ ਬੜੀ ਤੇਜ਼ੀ ਨਾਲ ਸੰਵਿਧਾਨਿਕ ਤੌਰ ਤੇ ਇੱਕ ਹਿੰਦੂ ਰਾਸ਼ਟਰ ਬਣਨ ਵੱਲ ਵੱਧ ਰਿਹਾ ਹੈ। ਜਿਸ ਤਰੀਕੇ ਨਾਲ ਭਾਰਤ ਦੇ ਸਨਅਤੀ ਘਰਾਣਿਆਂ, ਮੀਡੀਆ ਤੇ ਹੋਰ ਨਿਰਪੱਖ ਕਹਾਣ ਵਾਲੀਆਂ ਤਾਕਤਾਂ ਵੀ ਇਸ ਵੇਲੇ ਬੀਜੇਪੀ ਵੱਲੋਂ ਐਲਾਨੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਪਿੱਛੇ ਆ ਖਲੋਤੀਆਂ ਹਨ, ਉਸ ਤੋਂ ਭਾਰਤ ਵਿਚਲੀਆਂ ਘੱਟ ਗਿਣਤੀ ਕੌਮਾਂ ਭੈਭੀਤ ਹਨ। ਇੱਥੋਂ ਤੱਕ ਕਿ ਅਮਰੀਕਾ ਨੇ ਵੀ ਨਰਿੰਦਰ ਮੋਦੀ ਪ੍ਰਤੀ ਆਪਣਾ ਰੁਖ ਬਦਲਦਿਆਂ ਆਪਣੇ ਭਾਰਤ ਵਿਚਲੇ ਅੰਬੈਸਡਰ ਨੈਂਸੀ ਪੌਲ ਨੂੰ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਭੇਜਿਆ। ਭਾਰਤ ਦੀਆਂ ਹਿੰਦੂਤਵੀ ਤਾਕਤਾਂ ਦੇ ਹਿੰਦੂਤਵੀ ਹਿੱਤ ਅਮਰੀਕਾ ਦੇ ਵਪਾਰਿਕ ਹਿੱਤ ਸਮਝ ਆ ਸਕਦੇ ਹਨ, ਪਰ ਜਿਸ ਤਰੀਕੇ ਨਾਲ ਬਾਦਲ ਪਿਓ ਪੁੱਤਰ ਨੇ ਪਹਿਲੇ ਦਿਨ ਤੋਂ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ, ਇਹ ਵਰਤਾਰਾ ਕਿਸੇ ਵੀ ਸਮਝਦਾਰ ਤੇ ਇਮਾਨਦਾਰ ਵਿਅਕਤੀ ਦੀ ਸਮਝ ਤੋਂ ਬਾਹਰ ਹੈ। 23 ਫਰਵਰੀ ਨੂੰ ਨਰਿੰਦਰ ਮੋਦੀ ਲਈ ਜਗਰਾਵਾਂ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਕਹਿਣ ਨੂੰ ਤੇ ਬੀਜੇਪੀ ਦੀ ਰੈਲੀ ਸੀ, ਪਰ ਇਸ ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਦੇ ਸਾਰੇ ਸਾਧਨ ਬਿਨਾਂ ਸੰਗ ਸਕੋਸ਼ ਵਰਤੇ ਗਏ ਅਤੇ ਸਰਕਾਰੀ ਪੈਸਾ ਵੀ ਪਾਣੀ ਦੀ ਤਰ੍ਹਾਂ ਰੋੜਿਆ ਗਿਆ। ਪਰ ਇਸ ਸਭ ਦੇ ਬਾਵਜੂਦ ਇਹ ਰੈਲੀ ਇੱਕ ਫਲਾਪ ਸ਼ੋ ਰਹੀ ਅਤੇ ਨਰਿੰਦਰ ਮੋਦੀ ਨੇ ਵੀ ਸਿਰਫ ਗੱਲਾਂ ਦਾ ਕੜਾਹ ਬਣਾਇਆ। ਉਸ ਵਿੱਚ ਕੋਈ ਸੰਜੀਦਗੀ ਅਤੇ ਇਮਾਨਦਾਰੀ ਨਜ਼ਰ ਨਹੀਂ ਆਈ। ਬਾਦਲ ਦਲ ਵੱਲੋਂ ਨਰਿੰਦਰ ਮੋਦੀ ਨਾਲ ਖਲੋਣਾ, ਜਿੱਥੇ ਘੱਟ ਗਿਣਤੀ ਮੁਸਲਮਾਨਾਂ ਤੇ ਜ਼ੁਲਮਾਂ ਨੂੰ ਸਮਰਥਨ ਦੇਣਾ ਹੈ, ਉੱਥੇ ਸਿੱਖ ਕੌਮ ਲਈ ਸ਼ਰਮ ਦੀ ਗੱਲ ਵੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਵੀ ਪ੍ਰਭਾਵ ਵੱਧ ਰਿਹਾ ਹੈ। ਮੀਡੀਆ ਰਿਪੋਰਟਸ ਅਨੁਸਾਰ ਕਈ ਨਾਮੀ ਗ੍ਰਾਮੀ ਸ਼ਖਸੀਅਤਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਚਰਚੇ ਹਨ। RSS ਦੇ ਮੀਡੀਆ ਮੈਨੇਜਰ ਝੂਠੇ ਚੋਣ ਸਰਵੇਆਂ ਰਾਹੀਂ ਨਰਿੰਦਰ ਮੋਦੀ ਦੇ ਹੱਕ ਵਿੱਚ ਹਵਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹੋ ਜਿਹੀਆਂ ਮੀਡੀਆ ਏਜੰਸੀਜ਼ ਪੈਸੇ ਲੈ ਕੇ ਮਨਮਰਜ਼ੀ ਦੇ ਨਤੀਜੇ ਪੇਸ਼ ਕਰਦੀਆਂ ਹਨ। RSS ਦਾ ਤੰਦੂਆ ਜਾਲ ਚਾਰੇ ਪਾਸੇ ਫੈਲਿਆ ਹੋਇਆ ਹੈ। ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਜਥੇਦਾਰ ਬਾਦਲ ਦੇ ਹੁਕਮਾਂ ਦੀ ਤਾਮੀਰ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਡਰੱਗਸ ਦਾ ਪਸਾਰ ਵੀ ਵੱਧਦਾ ਜਾ ਰਿਹਾ ਹੈ। ਦੁਸ਼ਮਣਬਾਜ਼ੀਆਂ ਤਾਂ ਬਹੁਤ ਹੋ ਰਹੀਆਂ ਹਨ, ਪਰ ਅਸਲੀ ਦੋਸ਼ੀਆਂ ਨੂੰ ਹੱਥ ਪਾਉਣ ਨੂੰ ਕੋਈ ਵੀ ਤਿਆਰ ਨਹੀਂ ਹੈ। ਇਨ੍ਹਾਂ ਹਾਲਾਤਾਂ ਵਿੱਚ ਸਿੱਖ ਕੌਮ ਅਤੇ ਪੰਜਾਬ ਦੀ ਜਨਤਾ ਨਿਘਾਰ ਵੱਲ ਜਾ ਰਹੀ ਹੈ। ਇਨ੍ਹਾਂ ਵਿਸ਼ਿਆਂ ਤੇ ਹੋਰ ਪੰਥਕ ਮੁੱਦਿਆਂ ਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਪ੍ਰਸਿੱਧ ਸਿੱਖ ਵਿਦਵਾਨ ਤੇ ਲਿਖਾਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ, ਜਿਹੜੇ ਕਿ ਚੰਡੀਗੜ੍ਹ ਤੋਂ ਸਾਨੂੰ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਢਿੱਲੋਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਢਿੱਲੋਂ ਸਾਹਿਬ ਜੀ, ਢਿੱਲੋਂ ਸਾਹਿਬ ਜੀ, ਤੁਹਾਡਾ ਸਾਡੇ ਟੀਵੀ 84 ਤੇ ਬਹੁਤ-ਬਹੁਤ ਸਵਾਗਤ ਹੈ। ਢਿੱਲੋਂ ਸਾਹਿਬ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਇਹ ਜਗਰਾਵਾਂ ਰੈਲੀ ਕਿਵੇਂ ਰਹੀ, ਇਹ ਬਾਦਲ ਸ਼ੋਅ ਕਿਵੇਂ ਰਿਹਾ, ਇਸ ਬਾਰੇ ਜਾਣਕਾਰੀ ਦਿਓ। ਹਾਂਜੀ, ਇਹ ਜਿਹੜੀ ਜਗਰਾਉਂ ਦੀ ਰੈਲੀ ਸੀ, ਇਸ ਨੂੰ ਨਾਂ ਦਿੱਤਾ ਸੀ ਪਹਿਲਾਂ ਹੀ ਰੈਲੀ ਹੋਣ ਤੋਂ ਫਤਿਹ ਰੈਲੀ ਜੀ। ਲੇਕਿਨ ਬੜੀ ਅਜੀਬ ਗੱਲ ਆ ਕਿ ਸਾਰਾ ਪੰਜਾਬ ਸਰਕਾਰ ਨੇ ਆਪਣੇ ਸਾਰੇ ਸਾਧਨ ਝੋਕਤੇ ਇਸ ਨੂੰ ਕਾਮਯਾਬ ਕਰਨ ਲਈ, ਔਰ ਇਹ ਕਿਹਾ ਗਿਆ ਕਿ 6-7 ਲੱਖ ਉੱਥੇ ਆਉਣਗੇ। 2 ਲੱਖ ਬੰਦਿਆਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ। ਪਰ ਬੜੀ ਹੈਰਾਨੀ ਦੀ ਗੱਲ ਆ ਕਿ ਇਹ ਸਾਰੇ ਦੀ ਸਾਰੀ ਰੈਲੀ ਫਲॉप ਸ਼ੋਅ ਵਿੱਚ ਬਦਲ ਗਈ। ਇਸ ਦੇ ਵਿੱਚ ਕੋਈ ਵੀ ਇਕੱਠ ਜਿਹੜਾ ਹੈਗਾ, ਵੱਧ ਤੋਂ ਵੱਧ ਜੇ ਕਿਸੇ ਅਖਬਾਰ ਨੇ ਦੱਸਿਆ, ਉਹ ਹਿੰਦੁਸਤਾਨ ਟਾਈਮਸ ਨੇ ਦੱਸਿਆ। ਉਸਨੇ ਕਿਹਾ ਵੀ ਇਸ ਦੇ ਵਿੱਚ ਤਕਰੀਬਨ 60,000 ਲੋਕ ਸੀਗੇ, ਔਰ 60,000 ਦੇ ਵਿੱਚੋਂ 12,000 ਜਿਹੜੇ ਸੀ ਉਹ ਪੁਲਿਸ ਕਰਮਚਾਰੀ ਸੀਗੇ, ਸਿਕਿਉਰਿਟੀ ਵਾਲੇ। ਤੋਂ ਉਸ ਤੋਂ ਇਲਾਵਾ ਇਸ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਗਾਉਣ ਵਾਲੇ ਇਕੱਠੇ ਹੋਏ ਹੋਏ ਸੀ, ਜਿਹੜੇ ਚੰਗੇ ਸੰਗੀਤਕਾਰ ਆ, ਚੰਗੇ ਗਾਉਣ ਵਾਲੇ ਆ, ਉਹਨਾਂ ਨੂੰ ਸੁਣਨ ਲਈ ਲੋਕ ਬੈਠੇ ਸੀ। ਤੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਦੂਸਰੇ ਜਿਹੜਾ ਮੋਦੀ ਸਟੇਜ ਤੇ ਆਏ, ਤਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਬੋਲਣ ਲੱਗੇ, ਬਹੁਤ ਸਾਰੇ ਲੋਕ ਉੱਠਣੇ ਸ਼ੁਰੂ ਹੋ ਗਏ। ਤਾਂ ਬੜੀ ਹੈਰਾਨੀ ਦੀ ਗੱਲ ਆ ਕਿ ਬਾਦਲ ਸਾਹਿਬ ਨੇ 3 ਮੁੱਦੇ ਉਠਾਏ। ਇੱਕ ਮੁੱਦਾ ਉਹਨਾਂ ਦਾ ਇਹ ਸੀ ਕਿ ਹਿੰਦੁਸਤਾਨ ਦੇ ਵਿੱਚ ਫੈਡਰਲ ਢਾਂਚਾ ਹੋਣਾ ਚਾਹੀਦਾ। ਦੂਜਾ ਉਹਨਾਂ ਦਾ ਸੀ ਕਿ ਕਿਸਾਨਾਂ ਦੇ ਉੱਤੇ, ਐਗਰੀਕਲਚਰ ਦੇ ਉੱਤੇ ਇੱਕ ਸੈਪਰੇਟ ਬਜਟ ਚਾਹੀਦਾ। ਤੀਸਰਾ ਉਹਨਾਂ ਦਾ ਮੁੱਦਾ ਸੀ ਕਿ ਜਿਹੜਾ 1984 ਦੇ ਵਿੱਚ ਕਤਲੋਗਾਰਤ ਸਿੱਖਾਂ ਦੀ ਹੋਈ ਆ ਦਿੱਲੀ ਜਾਂ ਦੂਸਰੇ ਸਾਰੇ ਸੂਬਿਆਂ ਦੇ ਹਿੰਦੁਸਤਾਨ ਦੇ ਵਿੱਚ, ਉਹਨਾਂ ਨੂੰ ਕਰਾਉਣ ਵਾਲਿਆਂ ਨੂੰ ਢੁਕਵੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ। ਇਹ 3 ਮੁੱਦੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਟੇਜ ਤੋਂ ਉਠਾਏ। ਤਾਂ ਜਦੋਂ ਉਸ ਸਟੇਜ ਤੋਂ ਬਾਅਦ ਮੋਦੀ ਸਾਹਿਬ ਅੱਗੇ ਆਏ ਸਟੇਜ ਦੇ ਉੱਤੇ, ਤਾਂ ਮੋਦੀ ਸਾਹਿਬ ਨੇ ਜੈਕਾਰਾ ਬੁਲਾਉਣ ਦੀ ਕੋਸ਼ਿਸ਼ ਕੀਤੀ, ਹਿੰਦੂ ਜੈਕਾਰਾ, ਲੇਕਿਨ ਉਹਦਾ ਕਿਸੇ ਨੇ ਜਵਾਬ ਨਹੀਂ ਦਿੱਤਾ। ਫਿਰ ਉਹਨਾਂ ਨੇ ਸਿੱਖ ਜੈਕਾਰਾ ਬੁਲਾਇਆ, ਤਾਂ ਉਹਨਾਂ ਦਾ ਉਹ ਜੈਕਾਰਾ ਪੂਰਾ ਹੀ ਨਹੀਂ ਕਰ ਸਕੇ, ਅੱਧਾ ਹੀ ਆ, ਉਸ ਦਾ ਵੀ ਕੋਈ ਜਵਾਬ ਨਹੀਂ ਹੋਇਆ। ਇਹ ਗੱਲ ਸਾਰੀ ਹਾਸੋਹੀਣੀ ਹੋ ਗਈ।
ਜਦੋਂ ਮੋਦੀ ਨੇ ਪਰਿਵਾਰਵਾਦ ਦੀ ਗੱਲ ਸ਼ੁਰੂ ਕੀਤੀ ਆਪਣੀ ਰੈਲੀ ਤੇ ਤਾਂ ਉੱਥੇ ਦਿਲਚਸਪ ਗੱਲ ਇਹ ਹੈ ਕਿ ਪਿੱਛੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੈਠੇ ਸੀ ਔਰ ਉਹਨਾਂ ਦਾ ਸਾਰਾ ਕੁਨਬਾ ਬੈਠਾ ਸੀ, ਉਹਨਾਂ ਦਾ ਲੜਕਾ ਬੈਠਾ ਸੀ, ਉਹਨਾਂ ਦੀ ਨੂੰਹ ਬੈਠੀ ਸੀ, ਉਹਨਾਂ ਦੇ ਪੋਤੀਆਂ ਤੇ ਪੋਤਾ ਬੈਠਾ ਸੀ ਔਰ ਉਹਨਾਂ ਦਾ ਜਮਾਈ ਉੱਥੇ ਹਾਜ਼ਰ ਨਹੀਂ ਸੀ। ਤੋਂ ਸਭ ਤੋਂ ਵੱਡਾ ਪਰਿਵਾਰਵਾਦ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਜੇ ਕਿਸੇ ਬੰਦੇ ਦਾ ਹੈ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ। ਔਰ ਮੋਦੀ ਜਦੋਂ ਪਰਿਵਾਰਵਾਦ ਦੀ ਸੋਨੀਆ ਗਾਂਧੀ ਦੇ ਉੱਤੇ ਗੱਲ ਕਰ ਰਿਹਾ ਸੀ ਤਾਂ ਪਿਛਲੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਵੱਡੀ ਫੋਟੋ ਲੱਗੀ ਵੀ ਸੀ। ਤਾਂ ਉਹ ਲੋਕ ਇੰਨੇ ਬੇਵਕੂਫ ਨਹੀਂ ਪੰਜਾਬ ਦੇ ਜਿਹੜੇ ਗੱਲ ਨੂੰ ਸਮਝ ਨਾ ਸਕਣ, ਗੱਲ ਨੂੰ ਕੈਪਚਰ ਨਾ ਕਰ ਸਕਣ ਔਰ ਉਹ ਗੱਲ ਇੱਕ ਆਪਣੇ ਆਪ ਦੇ ਵਿੱਚ ਹੀ ਹਾਸੋਹੀਣੀ ਜੀ ਗੱਲ ਹੋ ਕੇ ਗੁਜ਼ਰ ਗਈ। ਤਾਂ ਮੋਦੀ ਨੇ ਉਹਨਾਂ 3 ਮੁੱਦਿਆਂ ਦਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਠਾਏ ਸੀ ਕਿਸੇ ਇੱਕ ਦਾ ਜਵਾਬ ਨਹੀਂ ਦਿੱਤਾ। ਤਾਂ ਉਸਨੇ ਕਿਹਾ ਕਿ ਜੇ ਮੈਂ ਤਾਕਤ 'ਚ ਆ ਗਿਆ, ਜੇ ਮੈਂ ਪ੍ਰਾਈਮ ਮਿਨਿਸਟਰ ਬਣ ਗਿਆ ਤਾਂ ਜਿਹੜੇ ਦੋਸ਼ੀ ਆ 1984 ਦੇ ਸਿੱਖ ਕਤਲੋਗਾਰਤ ਦੇ ਉਹਨਾਂ ਨੂੰ ਕੋਈ ਸਜ਼ਾਵਾਂ ਦਿੱਤੀਆਂ ਜਾਣਗੀਆਂ ਜਾਂ ਉਹਨਾਂ ਲਈ ਕੋਈ SIT ਬਣਾਈ ਜਾਏਗੀ ਜਿਸ ਤਰ੍ਹਾਂ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਬਣਾਈ ਆ। ਇਸ ਕਿਸਮ ਦਾ ਕੋਈ ਜਵਾਬ ਨਹੀਂ ਉਸਨੇ ਦਿੱਤਾ। ਨਾ ਉਸਨੇ ਕਿਹਾ ਵੀ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੈਗੀ ਆ ਉਸ ਦੇ ਬਾਰੇ ਮੈਂ ਕੋਈ ਨਾ ਕੋਈ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰੂੰਗਾ ਇੰਡੀਆ ਦੇ ਲੈਵਲ ਤੇ। ਲੇਕਿਨ ਇੱਕ ਗੱਲ ਨੂੰ ਉਹ ਬੜੀ ਜ਼ੋਰਦਾਰ ਉਸਨੇ ਉਹਦੇ ਉੱਥੇ ਸਟੇਜ ਤੇ ਕਹੀ ਜਿਹੜਾ ਕਿ ਉਸਦਾ ਟੋਟਲ ਝੂਠ ਦਾ ਪਲੰਦਾ ਨਿਕਲਿਆ। ਕੀ ਉਸਨੇ ਕਿਹਾ? ਉਸਨੇ ਕਿਹਾ ਕਿ ਜਿਹੜੇ ਸਿੱਖ ਫਾਰਮਰ ਰਨ ਤੇ ਕੱਛ ਦੇ ਵਿੱਚ ਉਜਾੜੇ ਜਾ ਰਹੇ ਆ ਮੈਂ ਕਿਸੇ ਇੱਕ ਨੂੰ ਉੱਜੜ ਨਹੀਂ ਦੇਵਾਂਗਾ। ਮੈਂ ਉਹ ਜਿਹੜੇ ਆਫੀਸਰ ਜ਼ਿੰਮੇਵਾਰ ਆ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਉਹਨਾਂ ਨੂੰ ਢੁਕਵੀਆਂ ਸਜ਼ਾਵਾਂ ਦਊਂਗਾ। ਲੇਕਿਨ ਉਸ ਦੇ ਉੱਤੇ ਉਸਨੇ ਇਸ ਗੱਲ ਦੀ ਕੋਈ ਗੱਲ ਨਹੀਂ ਕੀਤੀ ਕਿ ਜਿਹੜੀ ਉਸ ਦੀ ਆਪਣੀ ਸਰਕਾਰ ਨੇ ਗੁਜਰਾਤ ਹਾਈ ਕੋਰਟ ਦਾ ਜਿਹੜਾ ਫੈਸਲਾ ਉਹਨਾਂ ਕਿਸਾਨਾਂ ਦੇ ਹੱਕ ਵਿੱਚ ਹੋਇਆ ਹੋਇਆ ਉਸ ਦੇ ਅਗੇਂਸਟ ਉਸਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਆ ਔਰ ਉਸ ਅਪੀਲ ਦੇ ਉੱਤੇ ਕੋਈ ਉਸਨੇ ਗੱਲ ਨਹੀਂ ਕੀਤੀ ਕਿ ਮੈਂ ਉਸ ਅਪੀਲ ਨੂੰ ਵਾਪਸ ਲੈ ਰਿਹਾ। ਇਸੇ ਗੱਲ ਨੂੰ ਲੈ ਕੇ ਅਗਲੇ ਦਿਨ ਟ੍ਰਿਬਿਊਨ ਨੇ 24 ਤਰੀਕ ਨੂੰ ਐਡੀਟੋਰੀਅਲ ਲਿਖਿਆ ਬੜਾ ਖੂਬਸੂਰਤ ਔਰ ਉਸ ਐਡੀਟੋਰੀਅਲ ਦੇ ਵਿੱਚ ਮੋਦੀ ਨੂੰ ਫਟਕਾਰ ਪਾਈ ਆ ਕਿ ਉਸ ਨੇ ਐਡਾ ਬੜਾ ਝੂਠ ਬੋਲਿਆ ਐਡੀ ਬੜੀ ਕਰਾਊਡ ਦੇ ਸਾਹਮਣੇ 50-60 ਹਜ਼ਾਰ ਬੰਦਿਆਂ ਦੇ ਸਾਹਮਣੇ ਬੇਸ਼ਰਮੀ ਦੇ ਨਾਲ ਜਿਸ ਦੀ ਸਾਰੇ ਹਿੰਦੁਸਤਾਨ ਦੇ ਮੀਡੀਆ ਨੇ ਵੀ ਉਸ ਦੇ ਵਿੱਚ ਦੇਖੀ ਆ ਕਿ ਐਡਾ ਬੜਾ ਝੂਠ ਐਡਾ ਬੜਾ ਮਕਾਰ ਐਡੀ ਬੜੀ ਗਲਤ ਗੱਲ ਦੁਨੀਆ ਦੇ ਸਾਹਮਣੇ ਉਹ ਪੇਸ਼ ਕਰ ਰਿਹਾ ਜਦ ਕਿ ਆਪ ਹੀ ਉਹਨਾਂ ਨੂੰ ਉਜਾੜਨ ਦੇ ਲਈ ਉਹ ਅਪੀਲ ਕਰ ਰਿਹਾ ਸੁਪਰੀਮ ਕੋਰਟ ਦੇ ਵਿੱਚ ਔਰ ਉਹ ਅਪੀਲ ਹਾਲੇ ਤੱਕ ਉੱਤੇ ਹੈ। ਜੇ ਉਹ ਕੋਈ ਵੀ ਕਿਸੇ ਲੈਵਲ ਦੇ ਉੱਤੇ ਸੁਹਿਰਦ ਹੋਵੇ ਉਹਨਾਂ ਗਰੀਬ ਕਿਸਾਨਾਂ ਨਾਲ ਜਿਹੜੇ ਆਪਣਾ ਇੱਥੋਂ ਸਾਰਾ ਕੁਝ ਵੇਚ ਕੇ ਪੰਜਾਬ ਦੇ ਵਿੱਚੋਂ ਉੱਥੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ 1965 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਦੇ ਕਹਿਣ ਦੇ ਉੱਤੇ ਔਰ ਅੱਜ ਉਹਨਾਂ ਦੇ ਕੋਲ ਕੋਈ ਰਸਤਾ ਨਹੀਂ। ਉਹ ਸਾਰੀਆਂ ਜਿਹੜੀਆਂ ਲੈਂਡਸ ਆ ਉਹ ਫ੍ਰੀਜ਼ ਕਰ ਦਿੱਤੀਆਂ ਉਸਨੇ ਕਿ ਉਹ ਵੇਚ ਨਹੀਂ ਸਕਦੇ, ਉਹਨਾਂ ਦੇ ਉੱਤੇ ਕੁਝ ਨਹੀਂ ਕਰ ਸਕਦੇ, ਉਹਨਾਂ ਦੇ ਉੱਤੇ ਲੋਨ ਨਹੀਂ ਲੈ ਸਕਦੇ। ਤੋਂ ਉਹਨਾਂ ਕਿਸਾਨਾਂ ਦੀ 5000 ਸਿੱਖ ਕਿਸਾਨਾਂ ਦੀ ਪਰੇਸ਼ਾਨੀ ਔਰ ਉਹਨਾਂ ਦੀ ਜਿਹੜੀ ਦੁਰਦਸ਼ਾ ਹੈ ਔਰ ਉਹਨਾਂ ਦਾ ਜਿਹੜਾ ਸੰਕਟ ਹੈ ਉਸ ਨੂੰ ਸਾਰੇ ਦੁਨੀਆ ਦੇ ਲੋਕਾਂ ਨੂੰ ਸਮਝਣਾ ਚਾਹੀਦਾ। ਮੈਂ ਤਾਂ ਬਲਕਿ ਇੱਥੋਂ ਤੱਕ ਕਹਿਣਾ ਨਾ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਦਾ ਗੱਲ ਕਰਦੇ ਆ ਬਲਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਉਹਨਾਂ ਨੂੰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿ ਉੱਥੇ ਦੇ ਜਿਹੜੇ ਗਰੀਬ ਕਿਸਾਨ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵੇਚ ਕੇ ਉੱਥੋਂ ਉਹਨਾਂ ਨੂੰ ਉਜਾੜਿਆ ਜਾ ਰਿਹਾ ਉਹਨਾਂ ਦੇ ਹੱਕ ਵਿੱਚ ਇੱਕ ਆਵਾਜ਼ ਬੁਲੰਦ ਕਰਨ ਔਰ ਇਸ ਝੂਠ ਦਾ ਪਲੰਦਾ ਜਿਹੜਾ ਆਪਣੇ ਨਾਲ ਬੰਨੀ ਬੈਠਾ ਮੋਦੀ ਉਹ ਮਤਲਬ ਉਸ ਨੂੰ ਨੰਗਾ ਕਰਨ ਸਾਰੀ ਦੁਨੀਆ ਦੇ ਵਿੱਚ। ਇਸੇ ਕਿਸਮ ਦੀ ਗੱਲ ਜਿਹੜੀ ਇਹਨੇ ਕਿਹਾ ਜੀ ਇਸ ਨੂੰ ਅਸੀਂ ਪਗੜੀ ਦੀ ਰਸਮ ਕਰ ਰਹੇ ਹਾਂ। ਮੈਂ ਇੱਕ ਅਖਬਾਰ ਨੂੰ ਕੱਲ ਇੰਟਰਵਿਊ ਦਿੱਤੀ ਸੀ। ਮੈਂ ਕਿਹਾ ਰਸਮ ਜਿਹੜੀ ਪਗੜੀ ਆ ਉਹ ਹਿੰਦੂਆਂ ਦੇ ਵਿੱਚ ਆ, ਸਿੱਖਾਂ ਦੇ ਵਿੱਚ ਦਸਤਾਰਬੰਦੀ ਆ। ਜਿਹੜੀ ਰਸਮ ਪਗੜੀ ਕੀਤੀ ਜਾਂਦੀ ਹੈ ਹਿੰਦੂਆਂ ਦੇ ਵਿੱਚ ਉਹ ਕਿਸੇ ਦੇ ਮਰਨ ਤੇ ਕੀਤੀ ਜਾਂਦੀ ਹੈ। ਜੋ ਉੱਥੇ ਸਟੇਜ ਦੇ ਉੱਤੇ ਰਸਮ ਪਗੜੀ ਇਹਦੀ ਕੀਤੀ ਮੋਦੀ ਦੀ ਮੈਂ ਸਵਾਲ ਕੀਤਾ ਵੀ ਭਾਈ ਉਹ ਇਹਦਾ ਕੌਣ ਮਰ ਗਿਆ ਜਿਸ ਦੀ ਤੁਸੀਂ ਰਸਮ ਪਗੜੀ ਕਰ ਰਹੇ ਹੋ? ਰਸਮ ਪਗੜੀ ਤਾਂ ਹਿੰਦੂਆਂ ਦੇ ਵਿੱਚ ਕਿਸੇ ਦੇ ਮਰਨ ਦੇ ਉਪਰੰਤ ਕੀਤੀ ਜਾਂਦੀ ਆ। ਤੋਂ ਸਿੱਖਾਂ ਦੇ ਵਿੱਚ ਜੇ ਕੀਤੀ ਜਾਂਦੀ ਹੈ ਤਾਂ ਦਸਤਾਰਬੰਦੀ ਕੀਤੀ ਜਾਂਦੀ ਹੈ। ਤੋਂ ਇਹ ਬਦਸ਼ਗਨੀ ਜਿਹੜੀ ਇਸ ਨੇ ਇਸ ਰੈਲੀ ਦੇ ਵਿੱਚ ਹੋਈ ਆ ਇਹ ਮੇਰੀ ਇੰਟਿਊਟਿਵਲੀ ਮੈਨੂੰ ਇਹ ਸਮਝ ਆਉਂਦੀ ਆ ਵੀ ਇਹ ਕੋਈ ਚੰਗਾ ਸ਼ਗਨ ਨਹੀਂ, ਇਹ ਕੋਈ ਚੰਗੀ ਸ਼ੁਰੂਆਤ ਨਹੀਂ, ਇਹ ਫਤਿਹ ਰੈਲੀ ਨਹੀਂ, ਇਸ ਦੀ ਬਰਬਾਦੀ ਦੀ ਰੈਲੀ ਦੇ ਵਿੱਚ ਹੋਏਗੀ। ਤੋਂ ਇਸ ਕਿਸਮ ਦੇ ਜਿਹੜੇ ਆਸਾਰ ਆ
ਉਹ ਨਜ਼ਰ ਆ ਰਹੇ ਆ। ਔਰ ਮੈਂ ਇਸ ਗੱਲ ਦੇ ਵਿੱਚ ਜਿਹੜੀ ਪੰਜਾਬ ਦੀ ਜਨਤਾ ਹੈਗੀ ਆ ਉਸ ਨੂੰ ਦਾਦ ਦਿੰਨਾ ਕਿ ਉਸ ਨੇ ਬਾਦਲ ਦੀ ਔਰ ਮੋਦੀ ਦੀ ਇਸ ਚਾਲ ਨੂੰ ਬਹੁਤ ਚੰਗੇ ਢੰਗ ਨਾਲ ਸਮਝ ਲਿਆ। ਜੀ ਬਿਲਕੁਲ 10,000 ਬੱਸਾਂ ਪ੍ਰਕਿਓਰ ਕੀਤੀਆਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਲੋਕਾਂ ਦੀਆਂ, ਔਰ ਉਹਨਾਂ 'ਚ ਲੋਕਾਂ ਨੂੰ ਮਜਬੂਰ ਕੀਤਾ ਵੀ ਪੈਟਰੋਲ ਵੀ ਪਾਉਣ ਔਰ ਉਹਨਾਂ ਨੂੰ ਮਜਬੂਰ ਕੀਤਾ ਵੀ ਬੰਦੇ ਵੀ ਲੈ ਕੇ ਆਉਣ। ਇੰਨੀ ਕੋਸ਼ਿਸ਼ ਦੇ ਬਾਵਜੂਦ ਸਾਰੀ ਸਰਕਾਰ ਦੀ ਤਾਕਤ ਝੋਕ ਦਿੱਤੀ ਗਈ, ਉਸ ਦੇ ਬਾਵਜੂਦ ਵੀ ਇਹ ਰੈਲੀ ਜਿਹੜੀ ਸੀ ਇਹ ਟੋਟਲੀ ਫਲॉप ਸ਼ੋ ਹੋਈ ਆ। 2 ਲੱਖ ਬੰਦਿਆਂ ਦਾ ਲੰਗਰ ਉੱਥੇ ਤਿਆਰ ਕੀਤਾ ਗਿਆ। ਹਾਂਜੀ ਬਿਲਕੁਲ 2 ਲੱਖ ਬੰਦਿਆਂ ਦਾ ਲੰਗਰ, ਕਿਸੇ ਨੇ ਲੰਗਰ ਨਹੀਂ ਛਕਿਆ। ਉਹ ਸਿਰਫ ਉੱਥੇ ਗਾਣੇ ਸੁਣ ਕੇ ਥੋੜੇ ਬਹੁਤੇ ਜਿਹੜੇ ਕੈਪਟਿਵ ਆਡੀਅנס ਸੀ ਜੀ, ਕੈਪਟਿਵ ਆਡੀਅנס ਪਕੜੇ ਹੋਏ ਬੰਦੇ ਸੀ ਜਿਹੜੇ ਵਿਚਾਰੇ ਉਹ ਮਜਬੂਰ ਕੀਤੇ ਹੋਏ ਸੀ, ਪਿੰਡਾਂ ਚੋਂ ਲਿਆਂਦੇ ਗਏ ਸੀ, ਉਹ ਉੱਥੇ ਬੈਠੇ ਰਹੇ। ਜਦੋਂ ਇਹ ਮੋਦੀ ਆਇਆ ਇਸ ਨੂੰ ਤਾਂ ਉਹਦੀ ਸ਼ਕਲ ਤੋਂ ਹੀ ਲੋਕ ਉੱਥੋਂ ਉੱਠ ਕੇ ਰੈਲੀ ਤੋਂ ਤੁਰਨੇ ਸ਼ੁਰੂ ਹੋ ਗਏ, ਆਪਣੇ ਘਰਾਂ ਨੂੰ ਜਾਣੇ ਸ਼ੁਰੂ ਹੋ ਗਏ। ਤਾਂ ਇਸ ਕਿਸਮ ਦਾ ਇਹਦਾ ਪ੍ਰਭਾਵ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਰੈਲੀ ਨੇ ਇਸ ਨੂੰ ਕੰਸੋਲੀਡੇਟ ਕਰਨ ਦੀ ਬਜਾਏ ਇਸ ਨੂੰ ਟੋਟਲੀ ਐਕਸਪੋਜ਼ ਕਰ ਦਿੱਤਾ ਦੁਨੀਆ ਦੀ ਨਜ਼ਰਾਂ ਦੇ ਵਿੱਚ ਵੀ ਜਿਹੜੀ ਇਸ ਦੇ ਵਿੱਚ ਇਸ ਦੀ ਕੋਈ ਅਪੀਲ ਨਹੀਂ ਸਿੱਖਾਂ ਲਈ, ਘੱਟ ਗਿਣਤੀਆਂ ਲਈ ਮੋਦੀ ਦੀ ਕੋਈ ਅਪੀਲ ਨਹੀਂ। ਔਰ ਇਸੇ ਕਰਕੇ ਕੱਲ ਪਰਸੋਂ ਹੀ ਰਾਜਨਾਥ ਸਿੰਘ ਨੇ ਹੱਥ ਜੋੜ ਕੇ ਮੁਸਲਮਾਨਾਂ ਤੋਂ ਮਾਫੀ ਮੰਗੀ ਆ ਵੀ ਜੇ ਸਾਡੋਂ ਕੋਈ ਗੁਨਾਹ ਹੋ ਗਿਆ ਤਾਂ ਅਸੀਂ ਤੁਹਾਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ, ਇੱਕ ਮੌਕਾ ਸਾਨੂੰ ਦੇ ਦਿਓ। ਇਹ ਸਾਰਾ ਪਖੰਡ ਹੈ RSS ਦਾ, ਇਹ ਸਾਰਾ ਪਖੰਡ ਹੈ ਮੋਦੀ ਦਾ। ਮੋਦੀ ਇੱਕ ਫਾਸਿਸਟ ਲੀਡਰ ਹੈ ਔਰ ਉਹ ਫਾਸਿਜ਼ਮ ਨੂੰ ਅੱਗੇ ਵਧਾ ਰਿਹਾ। ਔਰ ਇਹ ਸਾਰੀ ਜਿਹੜੀ ਇਹਨਾਂ ਦੀ ਚਾਲ ਆ ਇਹ ਗਿਣੀ ਮਿੱਥੀ ਚਾਲ ਆ, ਇਸ ਨੂੰ ਸਮਝ ਲੈਣਾ ਚਾਹੀਦਾ ਔਰ ਇਹਨਾਂ ਦੇ ਕਿਸੇ ਭੁਲੇਖੇ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਔਰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ। ਔਰ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਸਰਗਨਾ ਜਿਹੜਾ ਇਹਨਾਂ ਨੂੰ ਸਪੋਰਟ ਕਰ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਹੈ ਜੀ। ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਧਰਮ ਬਾਰੇ, ਆਪਣੇ ਸਟੇਟ ਬਾਰੇ, ਆਪਣੇ ਲੋਕਾਂ ਬਾਰੇ ਕੋਈ ਫਿਕਰ ਨਹੀਂ। ਉਹਦਾ ਸਿਰਫ ਇੱਕੋ ਇੱਕ ਮੁੱਦਾ ਹੈ ਕਿ ਮੈਂ ਆਪਣੇ ਪਰਿਵਾਰਵਾਦ ਨੂੰ ਕਿਸ ਤਰ੍ਹਾਂ ਪੋਲੀਟੀਕਲੀ ਅੱਗੇ ਲੈ ਜਾ ਔਰ ਉਸ ਦੇ ਲਈ ਜੇ ਸਰਕਾਰ ਬਣੇ ਮੋਦੀ ਦੀ ਸੈਂਟਰ ਦੇ ਵਿੱਚ ਤਾਂ ਮੇਰੀ ਨੂੰਹ ਘੱਟ ਤੋਂ ਘੱਟ ਬੜੀ ਵੱਡੀ ਕੈਬਨਿਟ ਪੋਜੀਸ਼ਨ ਦੇ ਉੱਤੇ ਜਾ ਸਕੇ ਜੀ। ਬਿਲਕੁਲ ਇਹ ਇੱਕ ਮੁੱਦਾ। ਔਰ ਪੰਜਾਬ ਦੇ ਵਿੱਚ ਜਿਹੜੇ BJP ਵਾਲੇ ਆ ਉਹ ਇਸ ਕਿਸਮ ਦੀਆਂ ਜਿਹੜੀਆਂ ਗਲਤ ਨੀਤੀਆਂ ਪੰਜਾਬ ਦੇ ਖਿਲਾਫ ਆ, ਸਿੱਖਾਂ ਦੇ ਖਿਲਾਫ ਆ, ਉਹਨਾਂ ਨੂੰ ਸਪੋਰਟ ਦਿੰਦੇ ਰਹਿਣ ਜੀ। ਬਿਲਕੁਲ ਇਹ ਇੱਕ ਮੁੱਦਾ ਹੈ ਪ੍ਰਕਾਸ਼ ਸਿੰਘ ਬਾਦਲ ਦਾ। ਹਾਂਜੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਦਸਤਾਰ ਤੇ ਕਿਰਪਾਨ ਦੀ ਇਸ ਰੈਲੀ ਦੇ ਵਿੱਚ ਬੇਅਦਬੀ ਕੀਤੀ ਗਈ, ਪਰ ਕੀ ਕਾਰਨ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਸਮੇਤ ਸਾਰੇ ਜਥੇਦਾਰਾਂ ਨੇ ਚੁੱਪ ਵੱਟੀ ਹੋਈ ਹੈ ਜਦੋਂ ਕਿ ਜਥੇਦਾਰ ਨਿੱਕੇ ਮੁੱਦਿਆਂ ਤੇ ਹੁਕਮਨਾਮੇ ਜਾਰੀ ਕਰ ਦਿੰਦੇ ਹਨ? ਇਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ ਗੱਲ ਇਹ ਆ ਜਿਹੜੇ ਜਥੇਦਾਰ ਉਹ ਸਾਰੇ ਕੈਪਟਿਵ ਪੰਜਾਬ ਦੀ ਸਰਕਾਰ ਦੇ ਕੈਪਟਿਵ ਇੱਕ ਤਰੀਕੇ ਦੇ ਨਾਲ ਹੈ। ਉਹਨਾਂ ਦੇ ਕੋਲ ਕੋਈ ਆਪਣੀ ਨਾ ਤਾਂ ਉਹਨਾਂ ਦੀ ਕੌਨਸ਼ੀਅਸ ਆ ਜੀ, ਜਿਹੜੀ ਕੌਨਸ਼ੀਅਸ ਦੇ ਉੱਤੇ ਬੋਝ ਪਾ ਕੇ ਉਹ ਆਪਣੀ ਖੁੱਲ ਕੇ ਗੱਲ ਕਰ ਸਕਣ। ਉਹ ਬੜੇ ਛੋਟੇ ਕੱਦ ਦੇ ਬੰਦੇ ਆ, ਉਹਨਾਂ ਦਾ ਮਿਆਰ ਬੜਾ ਛੋਟਾ, ਉਹਨਾਂ ਦੀ ਕੋਈ ਕਮਿਟਮੈਂਟ ਵੀ ਨਹੀਂ ਹੈ, ਉਹਨਾਂ ਦੇ ਵਿੱਚ ਡਿਸਹੋਨੈਸਟੀ ਆ ਔਰ ਇਸ ਕਰਕੇ ਉਹ ਕੋਈ ਇਸ ਕਿਸਮ ਦੀ ਗੱਲ ਨਹੀਂ ਕਰਨਗੇ ਜਿਹੜੀ ਪੰਜਾਬ ਸਰਕਾਰ ਦੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜਾਵੇ ਜੀ। ਉਹਨਾਂ 'ਚ ਇੰਨੀ ਜ਼ਰੂਰਤ ਨਹੀਂ ਜੀ। ਹਾਂਜੀ ਤੇ ਵੀਰ ਜੀ ਹੁਣ ਇਹ ਜਗਰਾਵਾਂ ਵੈਰੀ ਬਾਰੇ ਤਾਂ ਤੁਸੀਂ ਵਿਚਾਰ ਸਾਡੇ ਸਾਂਝੇ ਕੀਤੇ, ਆਪਣੇ ਤੇ ਵੇਰਵਾ ਵੀ ਦਿੱਤਾ ਤੇ ਹੁਣ ਅਸੀਂ ਆਮ ਆਦਮੀ ਪਾਰਟੀ ਵੱਲ ਆਉਂਦੇ ਹਾਂ। ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਤੁਸੀਂ ਇੱਕ ਡੈਲੀਗੇਸ਼ਨ ਨਾਲ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਜੀ ਨੂੰ ਮਿਲੇ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਕੀ ਸੀ? ਦੇਖੋ ਇਸ ਮੀਟਿੰਗ ਦਾ ਮੁੱਖ ਜਿਹੜਾ ਮੋਟਿਵ ਸੀ ਉਹ ਇਹੀ ਸੀ ਕਿ ਕੇਜਰੀਵਾਲ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਅਵੇਅਰ ਕਰਨਾ ਹਾਂਜੀ ਔਰ ਉਸ ਨੂੰ ਇਹ ਦਿਖਾਉਣਾ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਜ਼ਿਆਦਾ ਪੇਚੀਦਾ ਹਿੰਦੁਸਤਾਨ ਦੇ ਦੂਸਰੇ ਸੂਬਿਆਂ ਦੇ ਹਾਲਾਤਾਂ ਦੇ ਮੁਤਾਬਿਕ ਜੀ। ਜਿਸ ਤਰ੍ਹਾਂ ਕਿ ਉਸ ਨੂੰ ਇਸ ਮੀਟਿੰਗ ਦੇ ਵਿੱਚ ਦੱਸਿਆ ਕਿ ਜੇ ਤੂੰ ਪੰਜਾਬ ਜਿਸ ਪਰਿਵਾਰਵਾਦ ਦੀ ਗੱਲ ਕਰਦਾ ਕਾਂਗਰਸ ਦੀ, ਤਾਂ ਉਸ ਤੋਂ ਵੱਧ ਘਾਤਕ ਜਿਹੜਾ ਪਰਿਵਾਰਵਾਦ ਦਾ ਸਿਸਟਮ ਚੱਲ ਰਿਹਾ ਉਹ ਪੰਜਾਬ ਦੇ ਵਿੱਚ ਚੱਲ ਰਿਹਾ। ਜੇ ਤੂੰ ਕਰਪਸ਼ਨ ਦੀ ਗੱਲ ਕਰਦਾ, ਹਰਿਆਣੇ ਦੀ ਹੂਡਾ ਦੀ ਗੱਲ ਕਰਦਾ, ਤਾਂ ਉਦੋਂ ਵੱਧ ਕਿਤੇ ਕਰਪਸ਼ਨ ਪੰਜਾਬ ਦੇ ਵਿੱਚ ਹੈ। ਜੇ ਹੂਡਾ ਨੇ ਆਪਣਾ ਕੱਲਾ ਮੁੰਡਾ ਅੱਗੇ ਪੋਲੀਟੀਕਲੀ ਕੀਤਾ ਤਾਂ ਪੰਜਾਬ ਦੇ ਚੀਫ ਮਿਨਿਸਟਰ ਨੇ ਆਪਣਾ ਸਾਰਾ ਕੁਨਵਾ ਜਿਹੜਾ ਉਹ ਪੋਲੀਟਿਕਸ ਦੇ ਵਿੱਚ ਪਾ ਕੇ ਔਰ ਸਾਰੀ ਪੰਜਾਬ ਦੀ ਪੋਲੀਟਿਕਸ ਦੇ ਉੱਤੇ ਹਾਵੀ ਕਰ ਦਿੱਤਾ। ਤੋ ਇਹ ਜੇ ਇੱਥੇ ਸਾਰਾ ਡਰੱਗ ਮਾਫੀਆ ਇਹਨਾਂ ਦੇ ਕੋਲ
ਸੈਂਡ ਮਾਫੀਆ ਇਹਨਾਂ ਦੇ ਕੋਲ ਆ, ਲੈਂਡ ਮਾਫੀਆ ਇਹਨਾਂ ਦੇ ਕੋਲ ਆ, ਔਰ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਸਭ ਤੋਂ ਵੱਧ ਪੰਜਾਬ ਦੇ ਵਿੱਚ ਆ। ਸ਼ਰੇਆਮ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਔਰ ਲੋਕ ਡਰਦੇ ਭੈਭੀਤ ਹੋਏ ਹੋਏ ਆ। ਔਰ ਦੇਖੋ ਹੈਰਾਨੀ ਦੀ ਗੱਲ ਆ ਜੀ ਕਿ ਪੰਜਾਬ ਦੇ ਵਿੱਚ ਹਰ ਚੀਜ਼ ਦੇ ਉੱਤੇ ਟੈਕਸ ਵੱਧ ਗਿਆ, ਲੇਕਿਨ ਸਿਗਰਟਾਂ ਦੇ ਉੱਤੇ ਟੈਕਸ ਘਟਾ ਦਿੱਤਾ ਜੀ। ਦੇਖੋ, ਔਰ ਉਸ ਗੱਲ ਦਾ ਪ੍ਰੋਟੈਸਟ ਜਿਹੜੇ ਚੰਗੇ ਸੁਹਿਰਦ ਜਿਹੜੇ ਹਿੰਦੂ ਵੀ ਆ ਉਹ ਵੀ ਕਰ ਰਹੇ ਆ ਪ੍ਰੋਟੈਸਟ ਕਿ ਭਾਈ ਇਹ ਕੀ ਤੁਸੀਂ ਕਰ ਰਹੇ ਹੋ ਜੀ। ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਪਾਉਣਾ ਕਿ ਤੁਸੀਂ ਉਹ ਸਮੋਕਿੰਗ ਕਰੋ। ਆਲਰੇਡੀ ਪੰਜਾਬ ਦੇ ਵਿੱਚ ਇੰਨਾ ਕੈਂਸਰ ਵਧਿਆ ਹੋਇਆ, ਤੇ ਜੇ ਕਿਸੇ ਚੀਜ਼ ਤੇ ਟੈਕਸ ਘਟਿਆ ਤਾਂ ਸਿਗਰਟ ਤੇ ਘਟਿਆ। ਹੁਣ ਜੇ ਕਿਸੇ ਚੀਜ਼ ਤੇ ਕੀਮਤ ਘਟ ਰਹੀ ਹੈ ਤਾਂ ਸ਼ਰਾਬ ਦੀ ਕੀਮਤ ਘਟ ਰਹੀ ਹੈ। ਇਹ ਇੱਕ ਬੜੀ ਸਟਲ ਪਾਲਿਸੀ ਦੇ ਮੁਤਾਬਕ ਪੰਜਾਬ ਦੇ ਲੋਕਾਂ ਨੂੰ ਟੋਟਲੀ ਨਿਪੁੰਸਕ ਬਣਾਉਣਾ ਚਾਹੁੰਦੇ ਆ, ਇਕਨੋਮਿਕਲੀ ਨਿਪੁੰਸਕ ਬਣਾਉਣਾ ਚਾਹੁੰਦੇ ਆ, ਪੋਲੀਟੀਕਲੀ ਨਿਪੁੰਸਕ ਬਣਾਉਣਾ ਚਾਹੁੰਦੇ ਆ, ਔਰ ਇਸੇ ਤਰੀਕੇ ਨਾਲ ਐਜੂਕੇਸ਼ਨਲੀ, ਹੈਲਥ ਵਾਈਜ਼ ਸਾਰੇ ਹਲ ਹੀਲੇ ਇਹ ਵਰਤ ਰਹੇ ਆ ਕਿ ਪੰਜਾਬ ਦੇ ਲੋਕ ਟੋਟਲ ਤੌਰ ਦੇ ਉੱਤੇ ਨਿਰਬਲ ਹੋ ਜਾਣ, ਟੋਟਲ ਤੌਰ ਦੇ ਉੱਤੇ ਨਿਪੁੰਸਕ ਹੋ ਜਾਣ। ਔਰ ਫਿਰ ਸਾਨੂੰ ਉਹ ਜਿਹੜਾ ਨਿਪੁੰਸਕ ਹੋਇਆ ਬੰਦਾ, ਜਿਹੜਾ ਨਿਰਬਲ ਹੋਇਆ ਬੰਦਾ, ਜਿਹੜਾ ਕਮਜ਼ੋਰ ਹੋਇਆ ਬੰਦਾ, ਉਹ ਤਾਂ ਇੱਕ ਡਿਪੈਂਡੈਂਟ ਹੋ ਜਾਂਦਾ ਔਰ ਢਾਹ ਜਾਂਦਾ ਜ਼ਿੰਦਗੀ ਦੇ ਵਿੱਚ। ਉਸ ਦੇ ਵਿੱਚ ਆਪਣੀ ਆਤਮਾ ਦਾ ਬਲ ਨਹੀਂ ਰਹਿੰਦਾ, ਉਸ ਦੇ ਵਿੱਚ ਜਿਸਮ ਦਾ ਬਲ ਨਹੀਂ ਰਹਿੰਦਾ, ਉਸ ਦੇ ਵਿੱਚ ਮੋਰੈਲਿਟੀ ਨਹੀਂ ਰਹਿੰਦੀ, ਐਥਿਕਸ ਨਹੀਂ ਰਹਿੰਦੇ। ਤਾਂ ਇਹ ਸਾਰੀ ਜਿਹੜੀ ਸਟਲ ਪਾਲਿਸੀ ਆ RSS ਦੀ ਆ। ਹਾਂਜੀ। ਔਰ ਉਸ ਕਿਸਮ ਦੀ ਨਿਰਬਲਤਾ ਨੂੰ ਬੜੇ ਆਰਾਮ ਦੇ ਨਾਲ ਉਹਨਾਂ ਦੇ ਧਰਮ ਤੋਂ ਤੋੜਿਆ ਜਾ ਸਕਦਾ, ਔਰ ਇਸ ਤਰੀਕੇ ਦੇ ਨਾਲ RSS ਆਪਣਾ ਏਜੰਡਾ ਪੰਜਾਬ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਲਾਗੂ ਕਰ ਸਕਦੀ ਹੈ। ਔਰ ਉਸ ਲਾਗੂ ਕਰਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਹਿੱਤ ਆ, ਤਾਂ ਕਿ ਸਿੱਖ ਸਿੱਖੀ ਨਾਲੋਂ ਟੋਟਲੀ ਟੁੱਟ ਜਾਣ, ਔਰ ਜਿਹੜੇ ਸਿੱਖ ਟੋਟਲੀ ਸਿੱਖੀ ਨਾਲੋਂ ਟੁੱਟੇ ਹੋਏ ਆ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲੱਗ ਜਾਣ। ਹਾਂਜੀ। ਤਾਂ ਇਹ ਇੱਕ ਸਟਲ ਤੇ ਡੀਪ ਏਜੰਡਾ ਜਿਹਦੇ ਵਿੱਚ ਇੰਟਰਸਟ RSS ਦਾ ਔਰ ਪ੍ਰਕਾਸ਼ ਸਿੰਘ ਬਾਦਲ ਦਾ ਜ਼ਾਤੀ ਇੰਟਰਸਟ ਕੋਇਨਸਾਈਡ ਕਰਦਾ, ਇੱਕ ਦੂਜੇ ਦੇ ਨਾਲ ਮਿਲਦਾ ਹੈ। ਤਾਂ ਇਸ ਦੇ ਉੱਤੇ ਮੈਂ ਸਮਝਦਾ ਜਿਹੜੇ ਬਾਹਰ ਬੈਠੇ ਸਿੱਖ ਆ ਉਹਨਾਂ ਨੂੰ ਬਹੁਤ ਚਿੰਤਾ ਕਰਨ ਦੀ ਜ਼ਰੂਰਤ ਆ, ਔਰ ਉਹਨਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਆ ਕਿ ਇਸ ਤਰੀਕੇ ਨਾਲ ਸਿੱਖੀ ਨੂੰ ਬਚਾਉਣ ਦੀ ਜ਼ਰੂਰਤ ਆ ਜੀ। ਸਿੱਖੀ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਉਹ ਬਿਲਕੁਲ ਨਿਰਬਲ ਹੋ ਚੁੱਕੇ ਆ। ਇਸੇ ਤਰੀਕੇ ਨਾਲ ਜਿਹੜੇ ਦੂਸਰੇ ਇੰਸਟੀਟਿਊਸ਼ਨਸ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੇ ਤੇ ਟੋਟਲ ਕੰਟਰੋਲ ਪ੍ਰਕਾਸ਼ ਸਿੰਘ ਬਾਦਲ ਦਾ ਪੋਲੀਟੀਕਲ ਕੰਟਰੋਲ ਜੀ। ਬਿਲਕੁਲ ਉਹਨਾਂ ਦੀ ਕੋਈ ਆਪਣੀ ਆਜ਼ਾਦ ਹੈਸੀਅਤ ਹੀ ਨਹੀਂ, ਉਹ ਆਪਣੀ ਕੌਨਸ਼ੀਅਸ ਦੇ ਉੱਤੇ, ਆਪਣੀ ਮੋਰੈਲਿਟੀ ਦੇ ਉੱਤੇ ਕੋਈ ਗੱਲ ਹੀ ਨਹੀਂ ਕਰ ਸਕਦੇ। ਤਾਂ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਅੱਜ ਜ਼ਰੂਰਤ ਆ ਕਿ ਪੰਜਾਬ ਨੂੰ ਕਿਸ ਢੰਗ ਨਾਲ, ਕਿਸ ਤਰੀਕੇ ਨਾਲ, ਕਿਸ ਨਜ਼ਰੀਏ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਤੋਂ ਆਜ਼ਾਦ ਕਰਾਇਆ ਜਾਵੇ। ਔਰ ਇਹੀ ਗੱਲ ਅਸੀਂ ਕਹਿਣ ਗਏ ਸੀ ਕੇਜਰੀਵਾਲ ਨੂੰ ਵੀ ਤੂੰ ਗੱਲ ਕਰਦਾ ਰਿਸ਼ਵਤਖੋਰੀ ਦੀ, ਤੂੰ ਗੱਲ ਕਰਦਾ ਪਰਿਵਾਰਵਾਦ ਦੀ, ਤੂੰ ਗੱਲ ਕਰਦਾ ਕ੍ਰਿਮੀਨਲਾਈਜੇਸ਼ਨ ਦੀ। ਇਹ ਤਿੰਨੇ ਅਲਾਮਤਾਂ ਸਭ ਤੋਂ ਵੱਧ ਜੇ ਕਿਸੇ ਸੂਬੇ 'ਚ ਆ ਤਾਂ ਪੰਜਾਬ ਦੇ ਵਿੱਚ ਆ। ਤੂੰ ਪੰਜਾਬ ਦੇ ਵਿੱਚ ਆ ਔਰ ਪੰਜਾਬ ਦੇ ਵਿੱਚ ਆ ਕੇ ਇੱਕ ਮੋਰਚਾ ਸ਼ੁਰੂ ਕਰ ਦੇ ਤਾਂ ਕਿ ਲੋਕਾਂ ਨੂੰ ਥਰਡ ਜਿਹੜਾ ਆਲਟਰਨੇਟਿਵ ਆ ਉਹ ਨਜ਼ਰ ਆਉਣ ਲੱਗ ਜੇ। ਹਾਂਜੀ। ਅਸੀਂ ਕੋਸ਼ਿਸ਼ ਕੀਤੀ ਕਿ ਇਸ ਵੇਲੇ ਗੱਲ ਇਹ ਹੈ ਪੰਜਾਬ ਦੇ ਵਿੱਚ ਜਾਂ ਅਕਾਲੀ ਦਲ ਆ ਬਾਦਲ ਵਾਲਾ, ਬਾਦਲ ਅਕਾਲੀ ਦਲ, ਮੈਂ ਤਾਂ ਕਹਿੰਦਾ ਅਕਾਲੀ ਦਲ ਤਾਂ ਰਹੇ ਹੀ ਨਹੀਂ। ਹਾਂਜੀ। ਜਾਂ ਕਾਂਗਰਸ ਆ ਜਿਹੜੀ ਕਿ ਬੜੀ ਜ਼ਿਆਦਾ ਗਿਰਾਵਟ ਦੇ ਵਿੱਚ ਗਈ ਆ, ਜਿਹਦੀ ਕੋਈ ਵਜੂਦ ਹੀ ਨਹੀਂ ਰਿਹਾ ਹੁਣ ਪੰਜਾਬ ਦੇ ਵਿੱਚ। ਹਾਂਜੀ। ਤਾਂ ਤੀਸਰਾ ਬਦਲ ਜੇ ਕੋਈ ਆ ਸਕਦਾ ਤਾਂ ਆਮ ਪਾਰਟੀ ਦਾ ਆ ਸਕਦਾ। ਔਰ ਆਮ ਪਾਰਟੀ ਆਪਣੇ ਜੋ ਮੁੱਦੇ, ਜਿਹੜੇ ਤਿੰਨੇ ਮੁੱਦੇ ਉਹਨਾਂ ਨੇ ਲਏ ਆ, ਉਹਨਾਂ ਤਿੰਨਾਂ ਮੁੱਦਿਆਂ ਦੀ ਜਿਹੜੀ ਸਾਰਾ ਫੈਲਾਅ ਸਭ ਤੋਂ ਵੱਧ ਪੰਜਾਬ ਦੇ ਵਿੱਚ ਆ, ਔਰ ਸਭ ਤੋਂ ਵੱਧ ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਕਰ ਰਿਹਾ। ਤਾਂ ਸਾਡੀ ਤਾਂ ਸਿਰਫ ਇਹੀ ਆ ਕਿ ਪੰਜਾਬ ਨੂੰ ਰਾਹਤ ਦਵਾਈ ਜਾਵੇ, ਪੰਜਾਬ ਨੂੰ ਇਸ ਜੰਗਲ ਦੇ ਕੰਟਰੋਲ ਤੋਂ ਆਜ਼ਾਦ ਕਰਾਇਆ ਜਾਵੇ, ਤਾਂ ਕਿ ਸਿੱਖੀ ਵੀ ਬਚ ਜੇ, ਪੰਜਾਬ ਦੇ ਸਿੱਖ ਵੀ ਬਚ ਜਾਣ, ਪੰਜਾਬ ਵੀ ਬਚ ਜਾਵੇ, ਪੰਜਾਬ ਦੇ ਲੋਕ ਵੀ ਬਚ ਜਾਣ। ਤਾਂ ਇਹ ਅਸੀਂ ਉਸ ਨੂੰ ਬੇਨਤੀ ਕਰਨ ਗਏ ਸੀ, ਔਰ ਉਸ ਨੇ ਇਸ ਗੱਲ ਨੂੰ ਕਬੂਲ ਕੀਤਾ ਸਾਡੇ ਕੋਲ ਕਿ ਮੈਂ 3 ਦਿਨ ਦਾ ਦੌਰਾ ਪੰਜਾਬ 'ਚ ਰੱਖੂੰਗਾ। ਬੜੀ ਦੁੱਖ ਵਾਲੀ ਗੱਲ ਆ ਕਿ ਉਹਦੀ ਸਿਹਤ ਬਹੁਤੀ ਚੰਗੀ ਨਹੀਂ ਹੈ। ਉਹ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਉਸ ਨੂੰ ਕਈ ਕਿਸਮ ਦੀਆਂ ਪ੍ਰੋਬਲਮਸ ਆ ਫਿਜ਼ੀਕਲ, ਜਿਹੜਾ ਕੇਜਰੀਵਾਲ ਆ। ਉਹ ਕਹਿੰਦਾ ਵੀ ਮੈਂ ਜਦੋਂ ਵੀ ਮਿਲਿਆ, ਫਿਰ ਉਸਨੇ ਕਿਹਾ ਵੀ ਮੈਂ ਜੋ ਕਰ ਸਕਦਾ ਸੀ ਦਿੱਲੀ ਦੇ ਵਿੱਚ SIT ਬਣਾਤੀ ਹੈ। ਹਾਂਜੀ। SIT ਕਹਿੰਦਾ ਹੋਰ। ਮੈਂ ਕਿਹਾ ਵੀ ਇਸ ਗੱਲ ਦੀ
ਸਿੱਖ ਇਸ ਗੱਲ ਲਈ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਔਰ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਹੋਰ ਥੋੜਾ ਕਦਮ ਵਧਾਓ ਤਾਂ ਕਿ ਪੰਜਾਬ ਨੂੰ ਇਹਨਾਂ ਦੀ ਕੰਟਰੋਲ ਤੋਂ ਆਜ਼ਾਦ ਕਰਾਉਣ ਦੀ ਮੁਹਿੰਮ ਛੇੜੋ। ਤਾਂ ਉਸਨੇ ਕਿਹਾ ਵੀ ਮੈਂ 3 ਦਿਨਾਂ ਦਾ ਦੌਰਾ ਪੰਜਾਬ ਦੇ ਵਿੱਚ ਰੱਖੂੰਗਾ ਔਰ ਉੱਥੇ ਆ ਕੇ ਇਹ ਸਾਰੇ ਇਸ਼ੂਜ਼ ਰੇਜ਼ ਕਰੂੰਗਾ। ਮੈਂ ਉਸ ਦੇ ਉੱਤੇ ਵੀ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਉੱਥੇ ਆਉਣ ਦੀ ਤਾਂ ਲੋੜ ਹੀ ਨਹੀਂ। ਦਿੱਲੀ ਦੇ ਵਿੱਚ ਜਿਹੜਾ ਪ੍ਰੈਸ ਮੀਡੀਆ ਉਹ ਜ਼ਿਆਦਾ ਅਵੇਲੇਬਲ ਆ ਔਰ ਜ਼ਿਆਦਾ ਪਾਵਰਫੁਲ ਆ ਔਰ ਜ਼ਿਆਦਾ ਆਜ਼ਾਦ ਆ, ਤੁਸੀਂ ਇੱਥੇ ਬੈਠੇ ਵੀ ਤਾਂ ਉਸਦੀ ਗੱਲ ਕਰ ਸਕਦੇ ਹੋ। ਤਾਂ ਉਸਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਉਹਨੇ ਇਹ ਗੱਲ ਜ਼ਰੂਰ ਮੰਨੀ ਕਿ ਮੈਂ 3 ਦਿਨ ਦਾ ਦੌਰਾ ਰੱਖ ਕੇ ਪੰਜਾਬ ਦੇ ਵਿੱਚ ਇਹਨਾਂ ਇਸ਼ੂਜ਼ ਦੇ ਉੱਤੇ ਤੁਹਾਡੇ ਨਾਲ ਸਲਾਹ ਮਸ਼ਵਰਾ ਕਰਕੇ ਅੱਗੇ ਗੱਲ ਨੂੰ ਵਧਾਊਂਗਾ। ਅੱਜ ਥੋੜੀ ਬਹੁਤੀ ਜਿਹੜੀ ਲੋਕਾਂ ਦੇ ਵਿੱਚ ਇਸ ਗੱਲ ਦੀ ਅਵੇਅਰਨੈਸ ਆ ਕਿ ਇੱਕ ਤੀਜਾ ਸਾਨੂੰ ਬਦਲ ਸ਼ਾਇਦ ਮਿਲ ਰਿਹਾ। ਉਸ ਦੇ ਵਿੱਚ ਇਸਨੇ ਆਦਮੀ ਵੀ ਚੰਗੇ ਫੂਲਕੇ ਨੂੰ ਬੜਾ ਅੱਛਾ ਟਿਕਟ ਦਿੱਤਾ, ਬੜਾ ਅੱਛਾ ਆਦਮੀ ਆ, ਸ਼ਰੀਫ ਆਦਮੀ ਆ, ਨਾਨ ਕਰਪਟੇਬਲ ਆ। ਤੋਂ ਇਸ ਕਿਸਮ ਦੀ ਗੱਲਬਾਤ ਹੋਈ ਆ। 20-25 ਮਿੰਟ ਗੱਲ ਹੋਈ ਸੀ, ਇਸ ਤੋਂ ਬਾਅਦ ਉਹਦੇ ਕੋਲ ਟਾਈਮ ਨਹੀਂ ਸੀ ਕਿਉਂਕਿ ਉਹਨੂੰ ਮਿਲਣ ਵਾਲੇ ਲੋਕ ਹੋਰ ਵੀ ਬਹੁਤ ਬੈਠੇ ਸੀ। ਬਿਲਕੁਲ ਵੀਰ ਜੀ ਅਸੀਂ ਵੀ ਅਰਦਾਸ ਕਰਦੇ ਕਿ ਜਿਹੜੀ ਆਮ ਆਦਮੀ ਪਾਰਟੀ ਜਿੰਨਾ ਵੀ ਸਿੱਖਾਂ ਨਾਲ ਧੱਕਾ ਹੋਇਆ ਵਾ ਸਾਡੇ ਨਾਲ ਇੰਡੀਆ ਦੇ ਵਿੱਚ, ਉਹ ਸਾਹਮਣੇ ਲੈ ਕੇ ਆਉਣ ਮੁੱਦੇ ਤੇ ਸਾਨੂੰ ਸਾਡੇ ਸਿੱਖਾਂ ਨੂੰ, ਸਾਡੇ ਭਰਾਵਾਂ ਨੂੰ, ਉਹਨਾਂ ਸਾਰਿਆਂ ਨੂੰ ਇਨਸਾਫ ਮਿਲੇ ਇੰਡੀਆ ਦੀ ਗਵਰਨਮੈਂਟ ਕੋਲੋਂ। ਤੇ ਵੀਰ ਜੀ ਸਾਡੇ ਕੋਲ ਸਵਾਲ ਤਾਂ ਹੋਰ ਵੀ ਬਹੁਤ ਨੇ, ਪਰ ਇਸ ਵਕਤ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਬਾਹਰ ਦੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਮੈਂ ਤੁਹਾਡੇ ਕੋਲ ਹੁਣ ਇੱਥੇ ਹੀ ਇਜਾਜ਼ਤ ਲੈਣੀ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੋਰ। ਤੇ ਵਿਊਅਰਸ ਇੱਥੇ ਅਸੀਂ ਲੈਣੇ ਇੱਥੇ ਖਤਮ ਕਰਦੇ ਅਸੀਂ ਆਪਣਾ ਸ਼ੋਅ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।